हाँ विकी की हाल है तेरा? यार आने तेन मैं की दसा, एक तो गर्मी है, अच्छा तो महंगाई है। महंगाई तो बहुत है मुल्क। ओए 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 होए की कहता तू भी चाड़ खा बैठा। तूफान चल पे, महंगाइयां दी नेरियां चल पईयां। तू अगर नेरियां चल पैण, तूफान आ जाण, कोई गर्मी घटे कुछ बुरे हाल होए पे ने। एक गर्मी ने लग तोड़िया आ, उत्ते महंगाई ने। पर महंगाई बंदे कुछ नहीं कहंदी जे काम कार चलदे होण। हाँ कारोबार चलदे होण ते महंगाई दा कोई की असर है? कोई असर साडा काम ही नहीं चलदा पिया, जेड़े काम ਨੂੰ हथ लाने स्वाह बन ਜਾਂਦਾ। आ हाथ तो याद आया हाँ बई यार मैं पामिस्ट्री दा कोर्स भी कीता होया। अच्छा ले मैं जर्मनी तो सिੱਖੀ पामिस्ट्री। अच्छा ओ मैं बड़े बड़े ਵੱਡੇ ਲੋਕਾਂ ਦੇ ਹੱਥ ਵੇਖੇ ਆ। वेरी गुड यार। ਇਹ ਤਾਂ ਮੈਂ ਕਿਸੇ ਨੂੰ ਦੱਸਦਾ ਹੀ ਨਹੀਂ ਕਿ ਮੈਂ ਕਿਹੜੇ ਕਿਹੜੇ ਹੱਥ ਵੇਖੇ। ਅੱਜ ਫਿਰ ਤੈਨੂੰ ਮੈਂ ਹੱਥ ਵਿਖਾਵਾਂ ਆਪਣੇ। ਨਹੀਂ ਤੇਰੇ ਹੱਥ, ਤੇਰੇ ਦਾ ਮੈਂ ਹੱਥ ਕਈ ਨਹੀਂ ਵੇਖਿਆ। ਮੈਂ ਜਵੇਲਨੀਆਂ ਦਾ ਹੱਥ ਵੇਖਿਆ, ਫਿਰ ਮੈਂ ਜਹਾਂਗੀਰ ਖਾਨ ਦਾ ਹੱਥ ਵੇਖਿਆ। ਅੱਛਾ ਫਿਰ ਤੂੰ ਮੇਰਾ ਯਾਰ ਹੈ ਵੈਸੇ ਯਾਰ, ਆਹੋ। ਲੰਗੋਟੀਆ ਮੇਰਾ ਤੂੰ। ਹਾਂ। ਮੇਰਾ ਹੱਥ ਹੀ ਵੇਖ ਯਾਰ, ਮੇਰੇ ਹੱਥ ਦੀ ਲਕੀਰਾਂ ਕੀ ਕਹਿੰਦੀਆਂ ਤੇਰੇ ਹੱਥ ਦੀਆਂ ਲਕੀਰਾਂ ਮਿੱਟੀਆਂ ਪਈਆਂ, ਕਰਦਾ ਕੀ ਹੈ ਦੱਸ? ਯਾਰ? ਇਹ ਕੀ ਗੱਲਾਂ ਕਰਨਾ ਮੈਂ ਕਰਦਾ ਕੀ ਉਹ ਮੇਰਾ ਮਤਲਬ ਏਡੀ ਮਿੱਟੀਆਂ ਲਕੀਰਾਂ ਵਾਲਾ ਹੱਥ ਮੈਂ ਪਹਿਲੀ ਦਫਾ ਦੇਖ ਲਿਆ। ਓਏ ਮਿਹਨਤੀ ਹੱਥੇ ਮਿਹਨਤੀ, ਗੌਰ ਨਾਲ ਵੇਖ। ਇਹ ਵੀ ਮੇਰੀ ਗੱਲ ਸੁਣ, ਹਾਂ ਤੇਰੇ ਕੋਲ ਕਰੀਬ ਦੌਲਤਾਂ ਆਉਣ ਵਾਲੀਆਂ ਵੱਡੀਆਂ ਹੀ, ਉਹ ਤੇਰਾ ਮੂੰਹ ਚੁੰਮਦਾ ਮੈਂ ਓਏ ਕਿਧਰੇ। ਪਰ ਨਾਲ ਹੀ ਇੱਕ ਡਕੈਤੀ ਲਿਖੀ। ਰੱਬ ਲਾਣ ਤੇਰੇ ਤੇ। ਉਹ ਤੇਰੇ ਉਹ ਬਈ ਜੋ ਕਿਸਮਤ ਚ ਲਿਖਿਆ ਮੈਂ ਤਾਂ ਉਹ ਦੱਸਣਾ। ਆ ਦੇਖੀਏ ਮੈਂ ਚਾਬੀ ਨਾਲ ਬਰੀਕ ਲਕੀਰਾਂ। ਅੱਛਾ ਆਹੋ ਅੱਛਾ, ਇਹਨਾਂ ਲਕੀਰਾਂ ਬਣਦੀਆਂ ਨਹੀਂ ਆ? ਨਹੀਂ ਨਹੀਂ ਇਹ ਬਈ ਬਣਦੀਆਂ ਮਿਲਦੀਆਂ ਰਹਿੰਦੀਆਂ। ਅੱਛਾ ਹਾਂ ਯਾਰ ਮੇਰੀ ਲਕੀਰ ਬਣਾ ਦੇ ਫਿਰ, ਉਹ ਜਿਹੜੀ ਦੌਲਤ ਵਾਲੀ ਹੈ ਨਾ ਉਹ ਬਣਾ ਆ ਦੇ। ਤੇਰੀ ਅਗਲੇ ਮਹੀਨੇ ਸਿਹਤ ਬਹੁਤ ਆਲਾ ਹੋ ਜਾਣੀ, ਯਾ ਤੂੰ ਗੱਭਰੂ ਜਵਾਨ ਹੋ ਜਾਣਾ। ਲੇਕਿਨ ਉਸ ਤੋਂ 5 ਦਿਨਾਂ ਬਾਅਦ ਤੂੰ ਬਿਮਾਰ ਹੋ ਜਾਣਾ। ਖੁਦਾ ਦਾ ਨਾ ਉਹ ਮਨੂਸਾ, ਉਹ ਮਨੂਸਾ ਕਿਹੜੀ ਖਬਰ ਸੁਣਾਈ ਜਾ ਰਿਹਾ ਮੈਨੂੰ। ਉਹ ਭਾਈ ਜੋ ਤੇਰੇ ਹੱਥਾਂ 'ਚ ਲਿਖਿਆ ਮੈਂ ਉਹ ਦੱਸਣ ਗਿਆ। ਗੱਲ ਸੁਣ, ਹੱਥਾਂ ਨੇ ਜੋ ਵੀ ਲਿਖਿਆ ਯਾਰ, ਪਹਿਲੀ ਲਿਖੀ ਸੀ ਦੱਸ ਦੇਣਾ ਮੈਨੂੰ, ਉਹ ਠੀਕ ਹੁੰਦੀ ਏ। ਦੂਜੀ ਲਿਖੀ ਮੈਨੂੰ ਤੂੰ ਦੱਸਣੀ। ਉਹ ਨਹੀਂ ਇੱਧਰ ਤੋਂ ਪਹਿਲੀ ਮੈਨੂੰ ਖਬਰ ਤੂੰ ਸਹੀ ਦੇ ਦੇਣਾ, ਦੂਜੀ ਮੈਨੂੰ ਦੂਜੀ ਲਕੀਰ ਨਾਲ ਪਹਿਲੀ ਲਕੀਰ ਦੇ ਨਾਲ ਮਿਲ ਕੇ ਹਮਦਾਰੀਆ ਬਣਾਉਂਦੀ ਹੈ। ਪੈਰਲਲ ਸਮਝਦਾ ਇੰਗਲਿਸ਼ ਚ? ਪੈਰਲਲ ਤੇਰਾ ਪੈਨਲ ਕੱਟ ਦੇਣਾ ਜੇ ਕਰਕੇ। ਇਹ ਲਕੀਰ ਆ ਦੇਖਣਾ ਹੁਣ, ਸਿਹਤ ਦੀ ਲਕੀਰ ਆ, ਇਹਨਾਂ ਉਮਰ ਦੀ ਲਕੀਰ ਆ। ਹਾਂ ਉਮਰ ਦੀ ਲਕੀਰ ਨਾਲ ਦਿਲ ਦੀ ਲਕੀਰ ਜੁੜੀ ਹੈ। ਬਿਲਕੁਲ ਜੁੜੀ ਏ, ਠੀਕ ਹੈ ਨਾ? ਜੁੜੀ ਏ। ਆ 13 ਸਾਲ ਦੇ 21 ਦਿਨ ਚ ਤੇਰੇ ਨਾਲ ਜਿਹੜਾ ਹਾਦਸਾ ਹੋਇਆ, 13 ਸਾਲ ਦੀ ਉਮਰ ਸੀ ਤੇਰੀ। ਹਾਂ ਹਾਂ 13 ਸਾਲ ਦੇ 21 ਦਿਨ ਦੀ ਹਾਂ ਹਾਂ ਉਹਦਾ ਇੱਕ ਹਾਦਸਾ ਹੋਇਆ ਸੀ। ਉਸ ਤੋਂ ਬਾਅਦ ਤੂੰ ਰੋਇਆ ਬਹੁਤ ਸੀ। ਇਹੀ ਤੇ ਮੇਰਾ ਕਮਾਲ ਹੈ, ਮੈਨੂੰ ਤਾਂ ਇੱਕ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਵੀ ਹੱਥ 'ਚ ਹੈ ਕੀ ਹੈ ਤੇ ਅੱਗੋਂ ਕੀ ਹੋਣਾ। ਅੱਛਾ ਹਾਂ ਯਾਰ ਇਹ ਪੁਰਾਣੀਆਂ ਗੱਲਾਂ ਸਾਰੀਆਂ ਛੱਡ ਤੂੰ, ਬਸ ਨਵੀਂ ਲਕੀਰ ਕੱਢ ਮੇਰੀ, ਜਿੱਚ ਦੌਲਤ ਆ ਜੇ ਬਸ ਮੈਂ ਰਾਤੋਂ ਰਾਤ ਅਮੀਰ ਬਣ ਜਾਵਾਂ ਕੁਛ। ਵੈਸੇ 13 ਸਾਲ ਤੇ 21 ਦਿਨ ਦੀ ਜਦੋਂ ਤੇਰੀ ਉਮਰ ਸੀ ਨਾ, ਹਾਂ, ਹਾਂ। ਤੇਰੇ ਵਾਸਤੇ ਦੌਲਤ ਦਾ ਦਰਵਾਜ਼ਾ ਖੁੱਲਿਆ ਸੀ। ਅੱਛਾ ਫੇਰ ਉਹ ਤੂੰ ਰੋ ਰੋ ਕੇ ਬੰਦ ਕਰਤਾ। ਯਾਰ ਉਹ ਕੋਈ ਹੋਰ ਕੰਮ ਸੀ ਯਾਰ, ਤੂੰ ਪੁਰਾਣੀ ਗੱਲਾਂ ਛੱਡ ਦੇ ਨਾ ਯਾਰ। ਤੂੰ ਨਵੀਂ ਲਕੀਰ ਦੱਸ ਨਾ, ਨਵੀਂ ਲਕੀਰ ਕੀ ਦੱਸਦੀ ਪਈ ਏ? ਤੂੰ ਫੇਰ ਪੁਰਾਣੀ ਲੱਗ ਜਾਂਦਾ, ਨਵੀਂ ਲਕੀਰ ਦੱਸ ਮੈਨੂੰ। ਨਵੀਂ ਲਕੀਰ ਤੇਰੀ ਦੱਸਦੀ ਪਈ ਆ ਕਿ ਬੇਟਾ ਜੀ ਤੁਸੀਂ ਅਗਲੇ ਸਾਲ ਇੰਗਲੈਂਡ ਚਲੇ ਜਾਣਾ। ਉਹ ਤੇਰੇ ਮੂੰਹ 'ਚ ਕਿਹੋ ਸ਼ੱਕਰ ਓਏ, ਹਾਲਾਂਕਿ ਤੇਰਾ ਮੂੰਹ ਸਵਾਰ ਗਿਆ। ਉੱਥੇ ਇੱਕ ਤੁਹਾਡੇ ਕੋਲ ਹੋ ਜਾਣਾ ਕਤਲ ਤੇ ਉਹਨਾਂ ਨੇ ਤੁਹਾਨੂੰ ਲਾ ਦੇਣੀ ਫਾਂਸੀ। ਖੁਦਾ ਦਾ ਨਾਮ, ਖੁਦਾ ਦਾ ਨਾਮ, ਮੈਂ ਦੇਖ ਮਨੂਸਾ, ਓਏ ਮਨੂਸਾ। ਉਹ ਮੈਂ ਮਨੂਸ ਨਹੀਂ, ਤੇਰੀਆਂ ਹੱਥਾਂ ਦੀਆਂ ਲਕੀਰਾਂ ਮਨੂਸ ਆ। ਮੇਰਾ ਇਲਮ ਬਿਲਕੁਲ ਸਹੀ ਹੈ। ਓਏ ਮੈਂ ਤੇਰੇ ਇਲਮ ਦੇ ਵਿੱਚ ਆਪਣਾ ਕਾਲਾ ਇਲਮ ਮਾਰ ਦੇਣਾ ਸੀ। ਉਹ ਤੇਰੇ ਕਾਲੇ ਇਲਮ ਨੂੰ ਚੱਲ ਪਹਿਲਾਂ ਪੈਣ ਦਾ ਹੱਥ ਵਿਖਾਦਾ, ਗੱਲਾਂ ਕਰੀ ਜਾਣੇ, ਪਹਿਲੇ ਮੈਨੂੰ ਮਿੰਟ ਭੇਜ ਦੇਣਾ, ਹੁਣ ਕਿਤੇ ਫਾਂਸੀ ਲਵਾ ਦੇਣਾ ਮੈਨੂੰ। ਉਹ ਯਾਰ ਹੁਣ ਤੇਰੇ ਹੱਥਾਂ 'ਚ ਜੋ ਲਿਖਿਆ ਮੈਂ ਉਹੀ ਦੱਸਣਾ। ਉਹ ਜਾ ਯਾਰ। ਤੂੰ ਇੰਗਲੈਂਡ ਨਾ ਜੀ, ਤੂੰ ਮੇਰਾ ਹੱਥ ਹੀ ਨਾ ਵੇਖ ਭਾਈ, ਜਾ। ਤੂੰ ਸਗੋਂ ਤੈਨੂੰ ਮੈਂ ਦੱਸਦਾ ਤੂੰ ਹੁਣ ਇੰਗਲੈਂਡ ਨਾ ਦੇ। ਮੇਰਾ ਹੱਥ ਨਹੀਂ ਵੇਖ। ਜੀ ਵਾਲੇਕੁਮ ਸਲਾਮ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਆਪ ਬਾਗਾ ਵੀ ਹੱਥ ਉਹ ਦੇਖਣ ਲਿਆ ਸੀ ਮੈਂ ਇਹਦਾ। ਹਾਂ ਜੀ ਉਹ ਮੈਂ ਤਾਂ ਬਕਾਇਦਾ ਕੋਰਸ ਕੀਤਾ ਹੋਇਆ ਜਰਮਨੀ ਤੋਂ ਹੱਥ ਵੇਖਣ ਦਾ। ਹਾਂ ਜੀ ਮੈਂ ਤਾਂ ਜੇਲ੍ਹਾਂ 'ਚ ਜਾ ਕੇ ਬੰਦਿਆਂ ਦੇ ਹੱਥ ਵੇਖੇ, ਮੈਂ ਸਜ਼ਾਏ ਮੌਤ ਦੇ ਕੈਦੀਆਂ ਦੇ ਹੱਥ ਦੇਖੇ, ਮੈਂ ਜਿਹਨੂੰ ਡਾਕਟਰਾਂ ਨੇ ਕਹਿਤਾ ਸੀ ਇਹਨਾਂ ਨੇ ਮਰ ਜਾਣਾ, ਮੈਂ ਉਹਨਾਂ ਦੇ ਹੱਥ ਵੇਖ ਕੇ ਦੱਸਿਆ, ਮੈਂ ਕਿਹਾ ਇਹਨਾਂ ਨੇ ਨਹੀਂ ਮਰਨਾ। ਔਰ ਇੰਝ ਹੀ ਹੋਇਆ। ਲੋ ਜੀ ਜਰਮਨ ਦੇ ਹਸਪਤਾਲ ਦੀ ਤਾਂ ਹੋ ਗਈ ਮੇਰੀ ਬੱਲੇ ਬੱਲੇ। ਹੁਣ ਆਏ ਮੈਂ ਕਹੇ ਮੇਰਾ ਹੱਥ ਵੇਖ, ਤੇ ਮੈਂ ਭਾਈ ਉਹਦਾ ਹੱਥ ਵੇਖਿਆ। ਫਿਰ ਹੱਥ ਵੇਖ ਕੇ ਮੈਂ ਇੱਕ ਗੱਲ ਕਹਿ ਬੈਠਾ, ਉਹਨੇ ਫਿਰ ਮੇਰੇ ਨਾਲ ਜੋ ਕੀਤੀ ਨਾ, ਮੈਂ ਉਹ ਹੱਥ ਦੇਖ ਕੇ ਜੋ ਉਹਦੇ ਹੱਥ ਲਿਖਿਆ ਸੀ ਮੈਨੂੰ ਉਹੀ ਉਹਨੂੰ ਦੱਸਣਾ ਸੀ। ਨਿਸ਼ਾਨ ਸਾਹਿਬ ਮੇਰੀ ਗੱਲ ਸਾਰੀ ਜ਼ਿੰਦਗੀ ਲੋਕਾਂ ਨੂੰ ਹੱਥ ਵਿਖਾਏ ਆ। ਹਾਂ ਅੱਜ ਪਹਿਲੀ ਵਾਰੀ ਇਹ ਮੈਂ ਦੇਖਿਆ ਮੇਰੇ ਮੂੰਹ ਦੀ ਗੱਲ ਉਹਨੇ ਕਰਦੀ ਉਸ ਭਾਈ ਨੇ ਅੱਛਾ ਇੱਕ ਦੋ ਗੱਲਾਂ ਮੈਂ ਤੈਨੂੰ ਪਰਫੈਕਟ ਨਹੀਂ ਦੱਸੀ ਯਾਰ, ਇੱਕ ਦੋ ਦੱਸੇ ਕਿੰਨੇ ਸਾਲ ਦੇ ਨਾਮ। 13 ਸਾਲ ਤੇ 21 ਦਿਨ ਦਾ ਮੈਨੂੰ
ਕਿੱਥੋਂ ਪਤਾ ਲੱਗ ਗਿਆ? ਦੱਸੋ ਨਾ ਇਹ ਜਿਹੜੇ ਹੁੰਦੇ ਟੇਵੇ ਹੁੰਦੇ ਟੇਵੇ ਮੇਰੇ ਵਰਗੇ ਜਲਦੀ ਬੰਦੇ ਨੇ ਐਵੇਂ ਟੇਵੇ ਟੂਵੇ ਲਾ ਕੇ ਇਹਦੇ ਬੰਦੇ ਨੂੰ ਕਾਇਦ ਕਰ ਲੈਂਦੇ ਆ ਕਾਇਦ ਕਰਨ ਤੋਂ ਬਾਅਦ ਉਹਨੂੰ ਪੈਸੇ ਲੈਂਦੇ ਨੇ ਫਰਾਡ ਕਰਕੇ ਨਿਕਲ ਜਾਂਦੇ ਨੇ ਮੈਂ ਇਹਨਾਂ ਗੱਲਾਂ ਦੀ ਯਕੀਨ ਨਹੀਂ ਕਰਦਾ ਤਾਂ ਕਿ ਜੇ ਮੈਂ ਤੁਹਾਡਾ ਹੱਥ ਵੇਖ ਕੇ ਤੁਹਾਨੂੰ ਬਾਅਦ ਤੁਹਾਡੀਆਂ ਗੱਲਾਂ ਦੱਸਦੇ ਆ ਫੇਰ ਮੰਨੋ। ਯਾਰ ਕੀ ਦੱਸੇਗਾ ਤੁਹਾਨੂੰ ਮੈਂ ਕਹੀ ਤੁਸੀਂ ਆਪ ਹੈਰਾਨ ਨਾ ਹੋਏ ਤੇ ਫੇਰ ਕਹੀ ਝੂਠ ਬੋਲਦਾ ਪਿਆ ਜੇ ਇਹ ਮੇਰੀ ਇੱਕ ਗੱਲ ਸਹੀ ਦੱਸ ਦਿੰਦਾ, ਅਗਲੇ ਦਿਨ ਮੈਨੂੰ ਫਾਂਸੀ ਲਵਾ ਦਿੰਦਾ। ਆਪਾਂ ਦੇਖੋ ਇੱਕ ਗੱਲ ਤੇ ਮੇਰੇ ਮੂੰਹ 'ਚ ਮਠਿਆਈ ਪਾ ਦਿੰਦਾ, ਦੂਜੇ ਮਿੱਟੀ ਦਾ ਤੇਲ ਪਾ ਦਿੰਦਾ। ਇਹ ਕੁਛ ਕਰਨ ਡਿਆ ਉਹਦੇ ਦੇਖੋ ਜੀ ਇਹ ਦੱਸਣ ਹਾਲਾਤ ਅੱਗੇ ਬੜੇ ਖਰਾਬ ਨੇ ਕਾਰੋਬਾਰ ਵੀ ਠੀਕ ਨਹੀਂ ਹੈ ਹਾਂ। ਮੁਲਕੀ ਹਾਲਾਤ ਵੀ ਇਸ ਤਰ੍ਹਾਂ ਦੇ ਨੇ ਹਰ ਬੰਦਾ ਪਰੇਸ਼ਾਨ ਆ ਔਰ ਮੈਂ ਇਸ ਗੱਲ ਤੋਂ ਪਰੇਸ਼ਾਨ ਆ ਕਿ ਯਾਰ ਮੈਨੂੰ ਪੈਸੇ ਚਾਹੀਦੇ ਨੇ ਕਿੱਥੋਂ ਆਉਣਗੇ ਇਹ ਸਮਝ ਹਾਂ ਲੈ ਮੂੰਹ ਦੇਖ ਲੈ। ਓਏ ਚੁੱਪ ਕਰ ਜਾ ਉਸਤਾਦ ਜੀ। ਹਾਂਜੀ ਦੌਲਤਾਂ ਤੁਹਾਡੇ ਕੋਲ ਆ ਰਹੀਆਂ ਕਿਦੋਂ ਇੱਕ ਬੰਦੇ ਨੇ ਚਿੱਟੇ ਲਿਫਾਫੇ 'ਚ ਪੈਸੇ ਪਾ ਕੇ ਲਿਆਉਣੇ ਤੁਹਾਨੂੰ ਚੁੱਪ ਕਰਕੇ ਫੜਾ ਦੇਣੇ ਉਹਨੂੰ। ਹੁਣ ਅਗਲੀ ਗੱਲ ਸੁਣਨਾ ਹੈ ਜੀ, ਹਾਂਜੀ ਹੁਣ ਅਗਲੀ ਗੱਲ ਸੁਣਨਾ ਹੈ ਜੀ, ਕੀ ਕਹਿਣਾ ਹੈ? ਅੱਛਾ ਜੀ ਚਿੱਟੇ ਰੰਗ ਦੇ ਲਿਫਾਫੇ 'ਚ ਪੈਸੇ ਆਉਣੇ ਪੈਸੇ ਆਉਣੇ ਆ। ਜਿਹੜੇ ਮੁਰਦੇ ਨੂੰ ਚੋਰੀ ਕਰਕੇ ਲਿਆਉਣੇ ਉਹ ਨਹੀਂ ਮੁਰਦੇ ਦੇ ਨਹੀਂ, ਕਬਰਸਤਾਨੋਂ ਲੈ ਕੇ ਆਉਣੇ ਭਈਆ ਚਿੱਟੇ ਛਾਪੜ ਨਹੀਂ ਹੁੰਦੇ ਜਿਹੜੇ ਸੀਟ ਨੂੰ ਨਹੀਂ ਹੁੰਦੇ। ਹਾਂਜੀ ਉਹ ਛਾਪੜ 'ਚ ਕਮ ਅਜ਼ ਕਮ ਮੇਰਾ ਇਲਮੇ ਨਜੂਮ ਦੱਸ ਰਿਹਾ ਵੀ 10 ਕਰੋੜ ਰੁਪਈਆ ਨਹੀਂ ਹੋਣਾ ਉਹਦੇ 'ਚ। ਛਾਪ ਦੇ 10 ਕਿਲੋ ਦਾ ਆ ਹੀ ਨਹੀਂ ਸਕਦਾ ਉਹ ਭਾਜੀ ਤੁਸੀਂ ਉਹ ਨਿੱਕਾ ਛਾਪੜ ਸਮਝੇ? ਹਾਂ 5 ਕਿਲੋ ਵਾਲਾ ਸਮਝੋ। ਅੱਛਾ ਬੋਰੀ ਸਾਹਿਬ ਉਹ ਜਿਹੜਾ ਵੱਡਾ ਬਿਗ ਸਾਈਜ਼ ਹੁੰਦਾ ਵੱਡਾ ਉਹਦੇ ਵਿੱਚ ਹਾਂ ਬਸ ਮੈਨੂੰ ਇਹ ਨਹੀਂ ਚਾਹੀਦੇ ਉਹ ਮੈਨੂੰ ਚਾਹੀਦਾ ਕੋਈ ਲੱਖ 2 ਲੱਖ ਰੁਪਈਆ ਉਹ ਦੇਖ ਕੇ ਆ ਰਿਹਾ ਕਿ ਨਹੀਂ ਆ ਰਿਹਾ ਉਹ ਵੀ ਨਹੀਂ ਹੋਣਾ। ਇਹ ਕੋ ਕਹਿ ਤਾਂ ਸਹੀ ਲਿਆ ਭਾਈ ਕਿੱਥੋਂ ਆਉਣੇ ਆ, ਇਹਨੂੰ ਕਹਿ ਤਾਂ ਸਹੀ। ਕਿੱਥੋਂ ਆਉਂਦੇ ਮੈਂ ਹੁਣ ਤਾਂ ਸਮਝ ਲਿਆ ਆ ਗਏ ਮੇਰੀ ਗੱਲ ਮੈਂ ਇਹਨਾਂ ਦਾ ਹਿਸਾਬ ਕਿਤਾਬ ਕਰਨਾ ਕਾਪੀ ਪੈਨਸਲ ਦੇ। ਅੱਛਾ ਕਾਪੀ ਪੈਨਸਲ ਦਾ ਹਿਸਾਬ ਕਿਤਾਬ ਫਿਰ ਲਾ ਕੇ ਪਤਾ ਲੱਗਣਾ। ਆ ਦੇਖੋ ਤੁਸੀਂ ਮੈਨੂੰ ਕੁਛ ਨਹੀਂ ਨਾ ਸਮਝਦੇ। ਹਾਂਜੀ ਆ ਹੁਣ ਦੇਖਣਾ ਹਾਂ ਤੁਸੀਂ ਆਪ ਹੈਰਾਨ ਹੋ ਜਾਣਾ। ਕੀ ਕਰਨ ਲੱਗਾ? ਆ ਦੇਖੀ ਹੁਣ ਮੈਂ ਆਪਣੇ ਮੋਕਲਾ ਕੋ ਪੈਨਸਲ ਮੰਗਾਉਣ ਲੱਗਾ ਉਹ ਬਤਾ ਦੇਣਾ ਉਹ ਕੀ ਕਰਨ ਲੱਗਾ ਜੀ? ਰਾਗ ਮੰਡਾ ਕਰ ਲਾ ਸਕੋਮਾ ਪਾਚਾ ਹੈਂ? ਢਿੰਕਨਾਰੀ ਚੀਜ਼ ਨਹੀਂ ਤੇ ਢਿੰਕਨਾਰੀ ਟਾ ਇਹ ਤੂੰ ਜਾਦੂਗਰ ਨਹੀਂ ਹੋਇਆ? ਉਹ ਤੈਨੂੰ ਤਾਂ ਅਸੀਂ ਐਵੇਂ ਬਿਲਕੁਲ ਫਜ਼ੂਲ ਜਿਹਾ ਸਮਝਦੇ ਸੀ ਮੇਰੇ ਮੋਕਲਾ ਤਾਂ ਪੂਰੀ ਵਰਲਡ ਚ ਫਿਰਦੇ ਆ। ਹੈ ਹਾਂ ਅੱਛਾ ਜੀ ਹਾਂ ਬੜੀ ਗੱਲ ਹੈ ਆਹ ਇੰਜ ਕਰਕੇ ਕੀ ਕਰ ਪੈਨਸਲ ਆ ਗਈ ਇਹ ਤਾਂ ਪੈਨਸਲ ਆ। ਹਾਂ ਹੁਣ ਮੈਂ ਲਿਖਣ ਲਈ ਵੀ ਮੰਗਾਉਣਾ ਵਾ ਉਹਨਾਂ ਕੋਲੋਂ ਕਾਪੀ ਹਾਂ। ਅੱਛਾ ਜੀ ਆ ਦੇਖੋ ਤੁਸੀਂ ਮੇਰੇ ਤੁਹਾਡੇ ਸਾਹਮਣੇ ਹੋਣਾ ਸਾਰਾ ਕੁਝ। ਅੱਛਾ ਜੀ। ਹਾਂਜੀ ਆ ਦੇਖਿਓ ਹਾਏ ਹਾਏ ਇਹ ਨਹੀਂ ਬੰਦਾ ਇਹ ਨਹੀਂ ਆਉਣੀ ਇਹ ਨਹੀਂ ਆਉਣੀ ਇਹ ਨਹੀਂ ਆਉਣੀ ਇਹ ਨਹੀਂ ਆਉਣੀ ਸਤਿਆਨਾਸ਼ ਆ ਦੇਖੋ ਪੂਰੇ ਕੋਗਾਖ ਦਾ ਰਜਿਸਟਰ ਆ ਗਿਆ। ਤੇ ਕੋ ਕਾਪੀ ਮੰਗਾਈ ਤੂੰ ਪੂਰਾ ਕਾਪਾ ਹੀ ਮੰਗਾ ਲਿਆ। ਓਏ ਜਿਨ੍ਹਾਂ ਦਾ ਹਿਸਾਬ ਬਹੁਤ ਗਹਿਰਾ ਹੁੰਦਾ ਵੱਡੀਆਂ ਕਾਪੀ ਇਹ ਤਾਂ ਉਹਨਾਂ ਦੇ 3 ਮਹੀਨੇ ਦੇ ਬੱਚੇ ਦੀ ਕਾਪੀ ਆ। ਯਾਰ ਇਹ ਕੰਮ ਕਰਕੇ ਛੋਟਾ ਜਿਹਾ ਮੈਂ ਹਾਂ। ਹਾਂਜੀ ਉਹ ਤੂੰ ਤਾਂ ਬੜਾ ਬੰਦਾ ਨਿਕਲਿਆ ਨਾ ਦੱਸੋ ਇਹ ਤਾਂ ਮੈਂ ਆਪਣਾ ਕਿਸੇ ਨੂੰ ਇਹ ਪਹਿਲੂ ਮੈਂ ਦੱਸਦਾ ਹੀ ਨਹੀਂ। ਅੱਛਾ ਸਰ ਛੋਟਾ ਹੀ ਕੰਮ ਹੀ ਕਰਦੇ ਮੇਰਾ ਯਾਰ ਪੈਨਸਲ ਹੀ ਮੰਗਵਾ ਲਈ ਤੇ ਕਾਪੀ ਵੀ ਮੰਗਵਾ ਲਈ। ਹਾਂ। ਸੇਰ ਦੀ ਭੁੱਖ ਲੱਗੀ ਰੋਟੀ ਵੀ ਮੰਗਾ ਲਈ ਯਾਰ। ਭਾਈ ਮੈਂ ਵੀ ਭੁੱਖਾ ਮੇਰੇ ਮੋਕਲ ਵੀ ਭੁੱਖੇ। ਹਾਂ ਨਹੀਂ ਮੋਕਲ ਵੀ ਨਾ ਭੁੱਖੇ ਬੰਦੇ ਕਿਉਂ ਆਏ ਨੇ ਨਾ ਰੱਜੇ ਬੰਦੇ ਕੋ ਮੋਕਲ ਵੀ ਨਹੀਂ ਜਾਂਦੇ ਉਹ ਮੋਕਲਾਂ ਦਾ ਉੱਥੇ ਚੱਲਣ ਡਿਆ ਵਾ ਕੋਈ ਇਬਾਦਤ ਦਾ ਸੈਸ਼ਨ। ਅੱਛਾ ਉਹਦੇ ਚ 24 ਘੰਟੇ ਭੁੱਖੇ ਰਹਿੰਦੇ। ਅੱਛਾ ਅੱਛਾ ਮੈਂ ਉਹ ਭੁੱਖੇ ਗਿਆ। ਅੱਛਾ ਹੁਣ ਦੱਸ ਯਾਰ ਸਾਲ ਤੂੰ ਇੱਥੇ ਆਇਆ ਤੇ ਕਮਾਲ ਦੀ ਕੰਮ ਕੀਤਾ ਇਹ ਤਾਂ ਉਹ ਕੰਮ ਕੀਤਾ ਜਿਹੜਾ ਅਸੀਂ ਅੱਜ ਤੱਕ ਅੱਖੀ ਦੇਖਿਆ ਹੀ ਨਹੀਂ ਲਓ ਜੀ ਹੁਣ ਹੋਣ ਲੱਗਾ ਤੁਹਾਡਾ ਹਿਸਾਬ। ਹਾਂ ਡਬਲ ਈ ਡਬਲ ਈ ਮੋਕਲਾਂ ਨੂੰ ਕੱਲਾ ਕੱਲਾ ਲਫ਼ਜ਼ ਸਮਝ ਆਉਂਦਾ। DSHAN ਠੀਕ ਹੈ ਜੀ। ਇਹਦੇ ਲੋ ਇਹਦੇ ਬਣ ਗਏ ਨੇ ਤੇ ਇਹਦੇ ਬਣ ਗਏ ਨੇ ਤੇ ਇਹਦੇ ਬਣ ਗਏ ਨੇ ਤੇ ਮੇਰੇ ਕਿੰਨੇ ਬਣੇ? ਹੈ ਤੇਰੇ ਬਣਨਗੇ ਜਦੋਂ ਸਾਨੂੰ ਕੁਛ ਆਏਗਾ ਤੇਰੇ ਵੀ ਬਣ ਜਾਣਗੇ ਓਹੋ ਇਹ ਹੁੰਦਾ ਵਾ ਕਿ ਵਿੱਚੋਂ ਆਪਣੇ ਵੀ ਪਾਉਣੇ ਹੁੰਦੇ ਵਿੱਚ। ਅੱਛਾ ਆਪਣੇ ਪਾਉਣੇ ਨੇ ਹਾਂ ਉਹ ਛੋਟੇ ਹੁੰਦੇ ਤੁਸੀਂ ਸੁਣਿਆ ਨਹੀਂ ਸੀ? ਅੱਗੇ ਤਾਂ ਤੁਸੀਂ ਹਮੇਸ਼ਾ ਆਪਣੇ ਕੱਢੇ ਹੀ ਜਾਓ ਉਹ ਰੋਕ ਕਰੋ ਬਹੁਤ ਜ਼ਿੰਦਗੀ ਦਾ ਹਿੱਸਾ। ਲਓ ਜੀ ਤੁਹਾਡਾ ਲੱਕੀ ਨੰਬਰ ਹੈ 6। ਇਹ ਨੌਕਰ ਦੇ ਸਾਰਾ ਕੁਝ ਕਰ ਲੈਂਦੇ ਮੌਕਲ ਮੇਰੇ ਬਹੁਤ ਕੁਝ ਕਰਦੇ ਪਹਿਲਾਂ ਮੈਨੂੰ ਚਾਹ ਪਾਣੀ ਤੇ ਪਿਆ ਦਿਓ। ਆਪਣੇ ਨੌਕਰਾਂ ਨੂੰ ਕਹਿ ਕੇ ਤੇਰੇ ਨੂੰ ਗਾ ਦੇਣਾ ਯਾਰ ਤੁਸੀਂ ਜਾਣ ਰਿਹਾ ਤੇ ਮੇਰੇ ਦਿਲ ਦੀਆਂ ਗੱਲਾਂ ਕਰਨ ਹੈ ਯਾਰ ਤੂੰ। ਅੱਛਾ ਗੱਲ ਸੁਣਾ ਇਹਨਾਂ ਗੱਲਾਂ ਦੀ ਤਿੰਨ ਚਾਵਲ ਨੌਕਰਾਂ ਨੂੰ ਕਹਿ ਕੇ ਮੰਗਾਣਾ ਤੇ 2 ਨਾ ਪੈਕਟ ਬਿਸਕੁਟਾਂ ਦੇ ਮੰਗਾਣੀ ਭੁੱਖ ਲੱਗੀ ਪੇਟ ਦਾ ਖਾਦਾ ਕੁਝ ਨਹੀਂ ਤੇ ਮੇਰੇ ਜਿਹੜੇ ਮੌਕਲ ਹਨ ਅੱਛਾ ਇੱਕ ਪਾਣੀ ਵੀ ਨੌਕਰਾਂ ਨੂੰ ਕਹਿਣਾ ਲੈ ਆਓ
ਤੇ ਇੱਕ ਡੱਬੀ ਗੋਲੀ ਖੱਜਲ ਮਹਿੰਗੀ ਹੈ, ਮੋਕਲਾਂ ਨੂੰ ਕਿਹੜਾ ਪਤਾ ਲੱਗੇ ਮੇਰੇ ਦੁਕਾਨ ਤੇ ਚੋਰੀ ਕਰਨੀ ਹੈ, ਉਹ ਵੀ ਇੱਕ ਜੀ ਤੌਬਾ ਕਰੋ, ਤੌਬਾ 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 ਤੌਬਾ, ਮੇਰੇ ਮੌਕਲ ਚੋਰੀ ਨਹੀਂ ਕਰਦੇ। ਹਾਂਜੀ ਮੰਗਦੇ ਆ। ਨਾ ਮੇਰੇ ਮੌਕਲ ਏਦਾਂ ਦਾ ਕੋਈ ਬੁਰਾ ਕੰਮ ਨਹੀਂ ਕਰਦੇ। ਹੋਰ ਕੀ ਕਰਦੇ ਆ? ਜੇ ਏਦਾਂ ਦਾ ਕੰਮ ਕਰਦੇ ਹੁਣ ਤੇ ਮੈਂ 3 ਚਾਹਾਂ ਤੇ ਇੱਕ ਗੋਲਡ ਲਿਫਟ ਦੀ ਡੱਬੀ ਤੇ ਉਹਨੂੰ ਕੋ ਮੰਗਾ ਨਾ ਲਵਾਂ ਮੈਂ ਉਹਨਾਂ ਕੋਲ। ਅੱਛਾ ਇਹ ਤੁਹਾਡਾ ਕੰਮ ਕਿ ਆ ਚਾਹ ਚੂ ਪਿਆਓਗੇ ਤੇ ਮੇਰਾ ਜ਼ੇਨ ਪ੍ਰਧਾਨ ਖੁੱਲਣਗੇ, ਰੋਸ਼ਨ ਹੋਏਗਾ ਮੇਰਾ ਜ਼ੇਨ। ਮੈਨੂੰ ਜਿਹੜੇ ਮੌਕਲ ਨਹੀਂ ਨਜ਼ਰ ਆ ਰਹੇ ਉਹ ਵੀ ਨਜ਼ਰ ਆਣੇ ਜ਼ਰੂਰ। ਤੇਰਾ ਸਿਰ ਮੈਂ ਇੱਕ ਮਿੰਟ ਤੋਂ ਪਹਿਲਾਂ ਮੈਂ ਖੋਲ ਦੇਣਾ। ਨਿਸ਼ਾਨ ਮਾਰ ਸਿਰ ਚਿੱਟੇ ਦੇ। ਉਹ ਤੂੰ ਤੇ ਜਦੋਂ ਖੋਲਿਆ ਯਾਰ ਇਹ ਤੇ ਹੈ ਨਹੀਂ ਮੇਰੇ ਕੋਲ ਨੌਲੇਜ ਹੈ ਮਾਰਾ। ਇਹਦਾ ਚ ਦਿਨ ਖੋਲਣਾ। ਭਾਈ ਦੇਖੋ ਐਸੇ ਮੇਰੇ ਮੌਕਲ ਹਾਜ਼ਰਾ, ਤੁਸੀਂ ਕੋਈ ਏਦਾਂ ਦੀ ਹਰਕਤ ਕੀਤੀ ਨਾ ਤੇ ਉਲਟੀ ਪੈ ਜਾਣੀ। ਅੱਛਾ ਜੀ ਉਲਟੀ ਨਾ ਕਰਾਈਓ, ਉਲਟੀ ਨਾ ਕਰਾਈਓ, ਉਲਟੀਆਂ ਮਾਰ ਕੇ ਘਰ ਆਇਆ ਦੁਨੀਆ ਹੈ। ਨਾ ਇਹ ਜਿਹੜਾ ਨੰਬਰ ਹੈ ਨਾ, ਹਾਂਜੀ ਇਹ ਦੱਸਣ ਡਿਆ ਇਹਦਾ ਹਿਸਾਬ ਕਿਤਾਬ ਕਿ ਇੱਕ ਕੁੜੀ ਤੁਹਾਡੀ ਕਿਸਮਤ 'ਚ ਭੱਜੀ ਆ ਰਹੀ ਹੈ। ਅੱਛਾ ਜੀ ਹਾਂਜੀ ਉਹ ਕਿਥੋਂ ਆ ਗਈ? ਮੈਂ ਕਹਿੰਦਾ ਤੁਸੀਂ ਆਪ ਹੈਰਾਨ ਹੋ ਜਾਣਾ, ਤੁਸੀਂ ਕਹਿਣਾ ਵੀ ਆ ਕਿਹੜੀ ਉਮਰੇ ਮੇਰੇ ਨਾਲ ਕੁੜੀ ਆ ਗਈ। ਉਹ ਤੂੰ ਮੇਰੇ ਕੋਲ ਪਰਚਾ ਕਰਾ ਦੇਣਾ। ਉਹ ਜਿਹੜੀ ਭੱਜੀ ਆ ਰਹੀ ਆ ਉਹਨੇ ਮੈਨੂੰ ਆ ਕੇ ਵੀ ਨਾ ਅੰਦਰ ਕਰਾ ਦੇਣਾ। ਮੈਨੂੰ ਭੱਜੀ ਨਹੀਂ ਚਾਹੀਦੀ, ਉਹ ਜਿਹੜੀ ਦੇਣੀ ਆ ਤੂੰ ਘਰੋਂ ਦੇ। ਉਹ ਮੇਰਾ ਮਤਲਬ ਆ ਵੀ ਇਹ ਕੁੜੀ ਵੈਸੇ ਭੱਜੀ ਆ ਰਹੀ ਹੈ, ਥਲੀਨ ਟਾਈਪ ਕੁੜੀ ਹੈ। ਓਏ ਭੱਜੀ ਨਹੀਂ ਚਾਹੀਦੀ, ਉਹਦਾ ਮਤਲਬ ਭੱਜੀ ਟੁੱਟੀ ਨਹੀਂ ਚਾਹੀਦੀ, ਉਹ ਸਾਬਤ ਚਾਹੀਦੀ ਏ। ਉਹ ਭੱਜੇ ਘੜੇ ਦੇ ਮੂੰਹ ਹਲਿਆ, ਭੱਜੀ ਆ ਰਹੀ ਹੈ, ਮਤਲਬ ਅਥਲੀਟ ਟਾਈਪ ਕੁੜੀ ਹੈ। ਅੱਛਾ ਦੌੜ ਹੀ ਆ ਰਹੀ ਹੈ, ਮੈਂ ਸਮਝ ਭੱਜੀ ਟੁੱਟੀ ਆ ਰਹੀ ਹੈ। ਜੋਕਰ ਪਾਏ ਉਹਨੇ ਇਸ ਵਕਤ ਵੀ ਮੇਰੇ ਮੌਕਲ ਦੱਸ ਰਹੇ ਵੀ ਇੰਗਲੈਂਡ ਦੇ ਫਲਾਣੇ ਬਾਗ ਦਾ ਹੋਵੇ। ਜੋਕਰ ਕਿੰਨੇ ਨੰਬਰ ਪਾਏ ਦੱਸੀ? ਮੇਰਾ ਵੀ 9 ਨੰਬਰ ਪਾਇਆ ਹੈ। ਮੈਂ ਸਵੇਰੇ ਸੈਰ ਕਰਿਆ ਕਰਨੀ ਹੈ। ਉਹ ਤੁਸੀਂ ਤਾਂ ਸੈਰਾਂ 'ਚ ਪੈ ਗਏ ਹੋ। ਸੈਰ ਤੋਂ ਬਾਅਦ ਜਦੋਂ ਤੁਸੀਂ ਇੱਕ ਦੂਜੇ ਨੂੰ ਮਿਲੋਗੇ ਸੈਰ ਆਪ ਹੀ ਚੈੱਕ ਹੋ ਜਾਵੇ। ਅੱਛਾ ਜੀ ਸੈਰਾਂ ਦੀ ਨਹੀਂ ਗੱਲ। ਅੱਛਾ ਉਹ ਕੁੜੀ ਦਾ ਨਾਮ ਜਿਹੜਾ ਸ਼ੁਰੂ ਹੋ ਰਿਹਾ ਜੀ ਫੇ ਤੋਂ। ਅੱਛਾ ਜੀ ਅੱਛਾ ਮੈਨੂੰ ਤਾਂ ਪੰਮਿਸਟ ਘੱਟ ਤੇ ਦਗੜ ਦਗੜ ਬਾਬਾ ਲੱਗਣ ਲੱਗ ਪਿਆ। ਯਾਰ ਮੈਨੇ ਇਸ ਗੱਲ ਮੈਨੂੰ ਮੇਰੇ ਦਿਲ ਦੀ ਗੱਲਾਂ ਕਰੀ ਜਾ ਰਹੀਆਂ ਤੂੰ। ਭਾਈ ਇਹਨਾਂ ਗੱਲਾਂ ਤੋਂ ਮੈਂ ਹੱਥ ਨਹੀਂ ਦੇਖਦਾ ਕਿਸੇ ਦਾ, ਨਾ ਮੈਂ ਕਿਸੇ ਨੂੰ ਹਿਸਾਬ ਕਿਤਾਬ ਅੱਛਾ ਹੱਥ ਤਾਂ ਤੂੰ ਸਾਰੀ ਜ਼ਿੰਦਗੀ ਦੇਖੇ ਨੇ, ਅੱਜ ਮੇਰੇ ਪੈਰ ਦੇਖ ਲੈ। ਕਾਹਦੀਆਂ ਤੁਹਾਡੇ ਪੈਰ 'ਚ ਜਿਹੜਾ ਤੇਲ ਹੈ ਨਾ, ਹਾਂਜੀ ਇਹ ਤੇਲ ਤੁਹਾਨੂੰ ਸਫ਼ਰ ਦੀ ਨਿਸ਼ਾਨਦੇਹੀ ਕਰ ਰਿਹਾ। ਮਾਸਕਰ ਸਫਰ ਮੈਂ ਅੱਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਰ ਤੁਰ ਕੇ ਮਰ ਜਾਣਾ, ਤੂੰ ਅੱਗੇ ਮੈਨੂੰ ਸਫਰ ਚ ਪਾਉਂਗਾ। ਤੁਸੀਂ ਕੀ ਮੂੰਹ ਨਸਨੇ ਦੇਣ ਜਾਂਦੇ ਹੋ? ਉਹ ਭਾਈ ਹਾਲਾਤ ਹੀ ਇੰਨੇ ਟੈਨਸ਼ਨ ਪੇ ਲੀਟਰ ਤੇਲ ਆ ਹੈ, ਲੀਟਰ ਤੇਲ ਪਵਾਈਦਾ ਹੈ ਸਾਰਾ ਦਿਨ ਫਿਰੀਦਾ ਵਿੱਚੋਂ ਜਿੱਥੇ ਮੁੱਕ ਜਾਈਦਾ ਤੋਂ ਤੁਰ ਕੇ ਚਲ ਜਾਈਦਾ। ਤੇ ਆ ਜਿਹੜੀ ਫੇ ਨਾਮ ਦੀ ਕੁੜੀ ਆ ਰਹੀ ਹੈ, ਕਿੱਥੇ ਆ ਰਹੀ ਆ? ਆ ਤੁਹਾਡੀ ਕਿਸਮਤ ਦੇ ਸੁਣ ਲੈ ਵਿੱਚ ਸ਼ਹਿਰ ਸ਼ਾਨ ਤੇਰੀ ਸੁਣੀ ਜਾਏ। ਫੇਰ ਆ ਦੀ ਆਹੋ ਫੇਰ ਦੀ ਉਹ ਫਰਗਸ। ਉਹ ਭਾਈ ਉਹ ਫਰਗਸ ਨਹੀਂ, ਉਹ ਨਰਗਸ। ਓਏ ਆਹੋ ਇਹ ਫੇਰ ਆ ਕਹਿੰਦਾ ਪਿਆ ਨਾ, ਫਰਗਸ ਆ ਰਹੀ ਫਰਗਸ। ਜਿਹੜਾ ਨਾਂ ਕੋਲ ਕੱਢ ਲਿਆ ਤੂੰ ਫਰਗਸ। ਹਾਂ ਓਏ ਨਰਗਸ ਨਰਗਸ। ਅੱਛਾ ਫਿਰ ਇਹ ਨੂਨ ਤੋਂ ਹੀ ਖੁਸ਼ਬੂ ਖੁਸ਼ਬੂ ਉਹ ਭਾਈ ਖੁਸ਼ਬੂ ਫੇ ਨਾ ਨਹੀਂ ਹੁੰਦਾ, ਖੇ ਨਾ ਹੁੰਦਾ। ਫੇਰ ਆ ਤੂੰ ਕਹਿ ਰਿਹਾ ਨਾ ਆ ਤੇ ਖੁਸ਼ਬੂ ਕਿੱਥੋਂ ਆ ਗਿਆ? ਯਾਰ ਤੂੰ ਆਪੇ ਨਾਂ ਕੱਢੀ ਜਾਣਦੇ ਆ। ਆਪਣਾ ਉਹ ਤਾਂ ਨਹੀਂ ਕਿਤੇ ਫਫਾ। ਉਹ ਭਾਈ ਕਿਉਂ ਮੇਰੇ ਮੋਗਲਾਂ ਉਹ ਵਫਾ ਵਫਾ ਵਾਓ। ਅੱਛਾ ਫੇਰ ਫੇ ਨਾਲ। ਅੱਛਾ ਫੇਰ ਉਹ ਫਦੂਰੀ ਫਦੂਰੀ। ਉਹ ਦੌੜ ਫਦੂਰੀ ਤੇਰੇ ਤੇ। ਉਹ ਭਾਈ ਓ ਭਾਈ ਓਏ ਉਹ ਮਧੂਰੀ ਹੁੰਦਾ, ਮਧੂਰੀ। ਮਜ਼ਦੂਰੀ ਫੇ ਨਾ ਨਹੀਂ ਹੁੰਦਾ, ਮਜ਼ਦੂਰੀ ਮੀਮ ਨਾ ਹੁੰਦਾ। ਅੱਛਾ ਇਹਨੇ ਆਪੇ ਨਾਂ ਕੱਢੇ ਯਾਰ। ਤੋ ਮੇਰਾ ਹਿਸਾਬ ਨਾਲ ਉਹਨਾਂ ਬੜਾ ਕਰੀ ਜਾ ਰਿਹਾ ਲੈ। ਫਰਕਤ ਕਦੀ ਸੁਣਿਆ ਨਾ? ਬਾਬਾ ਸੁਣਿਆ ਨਹੀਂ, ਜ਼ਿੰਦਗੀ ਨਹੀਂ ਸੁਣਿਆ। ਫਾਨਾ ਮਲਕ। ਉਹ ਫਾਨਾ ਨਹੀਂ, ਮਤਲਬ ਫਾਨਾ ਠੋਕ ਦੇਣਾ। ਉਹ ਫਾਨਾ ਮਲਕ ਤੇ ਬਦਮਾਸ਼ ਝਾਲਦੇ ਭਾਈ। ਹਾਂ ਫਿਰ ਕਿਹੜੀ ਆ? ਫੇ ਇਹਦੇ ਨਾਲ ਹੁੰਦੇ ਨਾ। ਹਾਂ ਅੱਜ ਕੱਲ ਉਹ ਕੁੜੀ ਆ ਮੇਰੇ ਚੈਨਲ ਤੇ ਵੀ ਕੰਮ ਕਰ ਰਹੀ ਹਾਂ, ਆਏ ਸੀ ਮੇਰੇ। ਹਾਂ ਸੋਨੀਆ ਖਾਨ। ਬੋਲ ਤੂੰ ਫੋਨ ਹੀ ਕਰਦਾ ਸਾਡੇ ਉਹ ਨਾਲ। ਭਾਈ ਉਹ ਮੇਰੀ ਗੱਲ ਸੁਣੋ। ਆ ਜਿਹੜਾ ਹੁਣ ਹਿਸਾਬ ਕਿਤਾਬ ਹੈ ਨਾ, ਇਹ ਬਗੈਰ ਸਿੱਧਾ ਦੀ ਡੱਬੀ ਤੋਂ ਨਹੀਂ ਹੋਣਾ। ਅੱਛਾ ਜੀ ਹਾਂਜੀ ਸਿਗਰਟ ਪਕਾਉਣੇ ਪੈਣੇ ਨੇ। ਸਿਗਰਟ ਮੰਗਾਉਣੇ ਪੈਣ। ਦਿਓ 100 ਰੁਪਏ ਯਾਰ ਮੰਗਦੇ ਨੂੰ ਮੰਗਣਾ। ਉਹ ਕਾਂਤੀ ਉਹ ਮੇਰੀ ਗੱਲ ਸੁਣ। ਹਾਂ ਦੇਖੋ ਪਾਮਿਸਟ ਦੀ ਕੋਈ ਫੀਸ ਵੀ ਹੁੰਦੀ ਉਹ ਹੈ। ਫੀਸ ਯਾਰ ਦੱਸ ਤੂੰ ਸਾਡਾ ਯਾਰ ਵੀ ਆ, ਸ਼ਗੀਰ ਵੀ ਆ, ਬੱਚਾ ਵੀ ਆ, ਦੋਸਤ ਵੀ ਆ। ਤੇਰੇ ਕੋਲ ਕਾਹਦੀ ਫੀਸ? ਉਹ ਜਿਹੜੇ ਮੇਰੇ ਬਲਕਿ ਤੂੰ ਫੀਸ ਵੀ ਲੀਲਾ ਕਰ। ਅੱਛਾ ਜਿੱਤਨ ਮੇਰੇ ਕੋਲ ਰੁਪਈਏ ਆਏ ਨਾ ਚਿੱਟਾ ਛਾਪਰ, ਆਹੋ। ਉਹਦੇ ਵਿੱਚ ਮੈਂ ਤੈਨੂੰ 2-3 ਬੰਡਲ ਕੱਢ ਕੇ ਦੇ ਦੇਣਾ।
ਤੂੰ ਵੀ ਆਪਣੇ ਹਾਲਾਤ ਉਹ ਬਦਲ ਮੇਰੀ ਗੱਲ ਸੁਣੋ, ਮੈਂ ਨਹੀਂ ਸਿਗਰਟ ਪੀਣੇ। ਹਾਂ ਮੇਰੇ ਮੋਕਲ ਪੀਂਦੇ ਆ ਸਿਗਰਟ। ਉਹ ਕੱਚਾ ਸਿਗਰਟ ਤੇ ਪੀਂਦੇ ਹੀ ਨਹੀਂ। ਹਾਂ ਓਏ ਕੁੜੀ ਫੋਰਦੇ ਜੇ ਹਾਂ। ਉਹ ਆ ਰਹੀ ਮੇਰੀ ਆ ਗਿਆ। ਮੇਰਾ ਇਲਮ ਐਵੇਂ ਨਹੀਂ, ਮੇਰਾ ਇਲਮ ਸੱਚਾ ਵਾ। ਕਿਹੜੀ ਹੈ ਉਹ ਸਭਾ ਕਮਲ ਪਠਾਨ ਉਥੋਂ ਜਿਹੜੇ ਨਾਂ ਲਈ ਜਾਣਦੇ ਆ ਓਏ ਇਹ ਤਾਂ ਨਾ ਸੀ, ਜ਼ਿੰਦਗੀ ਭਰ ਨਹੀਂ ਸੁਣੇ। ਸਭਾ ਕਮਲ ਉਹ ਭਾਈ ਉਹ ਸਾਨੂੰ ਉਹ ਸਭਾ ਕਮਰ ਉਹ ਫੇਰ ਨਾ ਹੁੰਦਾ ਪਰ ਫਰਦੌਸ। ਮੇਰੀ ਮਾਂ ਦੀ ਉਮਰ ਦੀ ਆ ਤੂੰ ਹੋਰ ਦੱਸ ਕਿਹੜੀ ਕੁੜੀ ਆ ਰਹੀ ਹੈ ਹੋਰ ਦੱਸ ਅਗਲਾ ਨਾਮ ਨੂੰ ਦੱਸ ਉਹਦਾ ਅਗਰ ਲਫ਼ਜ਼ ਕਿਹਦਾ ਨਾਮ ਫੇਰ ਨਾ ਫਰਦਾਨਾ ਨਹੀਂ ਹੋ ਸਕਦਾ। ਉਹ ਕੋਈ ਹੋਰ ਦੱਸੇ ਕੋਈ ਮੌਕਾ ਤੇਰੇ ਕੋਲ ਜੋ ਵੀ ਦੱਸੇ ਮੈਂ ਉਹ ਸਾਰੇ ਹੋਰ ਕੁਝ ਦੱਸੀ ਜਾਣਾ ਸੀਗਾ ਅੱਛਾ ਫੇਰ ਉਹ ਫਲਮਾ ਵੀ ਫਲਮਾ ਮੈਨੂੰ ਸਾਡਾ ਦਿਮਾਗ ਖਰਾਬ ਕਰ ਦੇਣਾ ਯਾਰ ਇਹਨੇ ਇਹ ਤਾਂ ਮੇਰਾ ਇਲਮ ਉਹ ਭਾਈ ਸਲਮਾ ਹੁੰਦਾ ਸਲਮਾ ਹੋ ਕਮਾਨ ਹੈ ਨਾ, ਮੇਰਾ ਇਲਮ ਮੇਰੀ ਨਿਊ ਬੇਸ ਬੰਦੇ। ਤੈਨੂੰ ਸਮਝ ਨਹੀਂ ਆਉਂਦੀ ਯਾਰ ਯਾਰ ਆਪੀ ਲੱਗਣਾ ਫੇਰ ਆ ਜਿਹੜਾ ਫੇਰ ਨਾਮ ਤੂੰ ਸਾਰੇ ਪੁੱਠੇ ਨਾਲ ਹੀ ਜਾ ਰਿਹਾ ਯਾਰ ਫੇਰ ਜਿਹੜੇ ਨਾਮ ਬੰਦੇ ਉਹ ਲਵੋ ਨਾ ਤੁਸੀਂ। ਉਹ ਹਾਂ ਉਹ ਫੁੜੀਆ ਸ਼ਾਹ ਓਏ ਹੋਏ ਯਾਰ, ਨਾ ਤੈਨੂੰ ਸਾਰੀ ਦੁਨੀਆ ਦੇ ਯਾਰ ਆ ਪਰ ਪੁੱਠੇ ਇਹਨੇ ਕਿਹਾ ਫੇਰ ਨਾ ਨਾਮ ਫੇਰ ਸਾਰੇ ਇਹੀ ਨਾਮ ਨੇ ਇਦਾਂ ਦੇ ਨਾਮ ਸੁਣੇ ਪਹਿਲੇ ਕਦੀ? ਫੇਰ ਨਾ ਹੁੰਦਾ ਫਾਇਦਾ। ਹਾਂ ਉਹ ਫਾਇਦਾ ਕਰੀਮ ਆ ਉਹ ਨਹੀਂ ਮੈਨੂੰ ਚਾਹੀਦੀ ਕਰੀਮ ਉਹ ਤੇਰੇ ਕੌਣ ਲਾਉਂਦੇ ਆ ਭਾਈ ਅਰੇ ਕੱਲੀ ਕਰੀਮ ਦਾ ਨਾਮ ਫਾਇਦਾ। ਹਾਂ ਕੁੜੀਆਂ ਦੇ ਨਾਂ ਨਹੀਂ ਫਾਇਦਾ ਹਾਂ ਹੁੰਦਾ। ਉਹ ਫਤਿਆ ਸ਼ਾਹ ਤੋਂ ਨਹੀਂ ਉਹ ਭਾਈ ਉਹ ਵਧੀਆ ਸ਼ਾਮ ਵਧੀਆ ਉਹ ਮੈਨੂੰ ਕਿਸਾਨ ਲੱਗ ਗਈ ਹੁਣ ਤੇਰੇ ਤੇ ਛਾ ਉਹ ਗੱਲ ਸੁਣ ਤੇਰਾ ਕੋਈ ਇਲਮ ਸ਼ਲਮ ਨਹੀਂ ਹੈ ਐਵੇਂ ਤੂੰ ਸਾਨੂੰ ਨਾ ਐਵੇਂ ਝੂੜੀ ਚ ਪਾਇਆ ਉਹ ਫਰੀਹਾ। ਓਏ ਚੱਬੇ ਕਿਉਂ ਸਕੇ ਥੱਪੜ ਮਾਰਦਾ ਤੇਰੇ ਮੂੰਹ ਤੇ ਮੈਂ ਕਿਉਂ? ਕਿਉਂ ਜਨਾ ਲਿਆ ਨਹੀਂ ਅਫਰੀਆ ਨਹੀਂ ਕਹਿਣਾ ਯਾਰ ਕਿਉਂ ਨਹੀਂ ਕਹਿਣਾ ਉਹ ਮੇਰੀ ਫੁੱਫੀ ਦੀ ਕੁੜੀ ਦਾ ਨਾਂ ਯਾਰ ਅਫਰੀਆ ਹੈ ਫਰੀਆ ਤੇਰੀ ਫੁੱਫੀ ਦੀ ਕੁੜੀ ਆਹ ਤੂੰ ਐਵੇਂ ਤੰਗ ਫਿਰਦਾ ਪਿਆ ਕੁੜੀਆਂ ਨੂੰ। ਬਸ ਗੱਲ ਤੱਕ ਰੱਖੀ ਯਾਰ ਤੂੰ ਤੇ ਹੈਪੀ ਬੜਾ ਹੋਣਾ ਚਾਹੀਦਾ ਨਹੀਂ ਫਰੀਹਾ ਦਾ ਕਦੋਂ ਨਾ ਹਾਂ ਉਹ ਜਿਹਦੀ ਅੰਮੀ ਮਨ ਚਾਹ ਪਿਉਂਦੀ ਹੁੰਦੀ। ਬਸ ਇਹ ਚਾਰ ਨੂੰ ਯਾਰ ਸ਼ਾਨ ਆਪਸ ਦੀ ਗੱਲ ਰੱਖੋ ਯਾਰ ਘਰ ਦੀ ਗੱਲ ਨਾ ਕਰਿਆ ਕਰੋ ਹਾਂ ਖੋਲ ਕੁੜੀ ਆ ਜੀ ਕਿਹੜੀ ਸੀ ਉਹ ਵੀ ਮੇਰੇ ਨਾਲ ਬੜੇ ਮੁਹੱਬਤ ਨਾਲ ਦੇਖਦੀ ਹੈ ਜਦੋਂ ਵੀ ਮਿਲਦੀ ਮੈਨੂੰ ਇੰਨੀ ਕਰਕੇ ਬੜੇ ਪਿਆਰ ਨਾਲ ਮਿਲਦੀ ਆ ਗੌਰ ਨਾਲ ਸੁਣੀ ਆ, ਹੁਣ ਮੇਰੇ ਇਲਮ ਸੱਚ ਹੋਣਾ ਹੀ ਆ। ਮੇਰਾ ਵੀ ਦਿਲ ਉਹਦਾ ਕਰਦਾ ਨਾਂ ਫਗਾਰ ਚੌਧਰੀ ਜਿਹੜੇ ਹਿੰਦੀ ਨਾਲ ਲਈ ਜਾਣਾ ਸਾਡੇ ਕੇ ਫਗਾਰ ਨਹੀਂ ਲਓ ਓਏ ਨਗਾਰ ਚੌਧਰੀ ਓਏ ਨਿਗਾਰ ਚੌਧਰੀ ਆ ਉਹ। ਓਏ ਨਗਾਰ ਨਹੀਂ ਕਹਿੰਦਾ ਫੇਲ ਆ ਤੂੰ ਫੇਰ ਨਾ ਤੂੰ ਤਾਂ ਨੂਨ ਦੇ ਨਾਲ ਫੇਰ ਨਾ ਹੁੰਦਾ ਮਤਲਬ ਫੇਰ ਨਾ ਫਿਲਮ ਨਹੀਂ ਹੁੰਦਾ ਫਿਲਮ ਆ ਫੇਰ ਇੰਜ ਫੇਰ ਨਾ ਫੇਰ ਦਾ ਜਿਵੇਂ ਫਾਇਦਾ ਹੁੰਦਾ। ਤੇਰੇ ਕਹਿੰਦਾ ਜਦੋਂ ਵੀ ਹੋਇਆ ਸਾਡਾ ਨੁਕਸਾਨ ਹੀ ਹੋਇਆ ਆ ਤੂੰ ਦਫਾ ਕਰ ਇਹਨਾਂ ਗੱਲਾਂ ਨੂੰ ਹਾਂ ਤੂੰ ਘਰ ਵਾਲੀ ਗੱਲ ਤੇ ਕਰ ਪੀ ਜਾ ਅੱਛਾ ਯਾਰ ਆਰਾਮ ਨਾਲ ਭਈਆ ਦੇ ਸ਼ਾਮ ਤੇ ਯਾਰ ਆਪਸ ਵਿੱਚ ਕੋਈ ਜੇ ਅਸੀਂ ਜੇ ਦੱਸ ਨਾ ਵੀ ਆਹੋ, ਤੇ ਅਸੀਂ ਤੁਹਾਨੂੰ ਪਤਾ ਲੱਗਣ ਦੇਣਾ ਆਪਸ ਤੂੰ ਸਾਡੀ ਉਹਨਾਂ ਮੁਲਾਕਾਤ ਕਰਾਈ ਆ ਹੈ ਅਸੀਂ ਕਦੀ ਕਿੰਨਾ ਕੁ ਦੱਸ ਲਾਂਗੇ ਯਾਰ ਮਜ਼ਾ ਪਤਾ ਕੀ ਹੈ ਕੁੜੀਆਂ ਦੀ ਕੁੜੀਆਂ ਕਜ਼ਨਾ ਭੈਣਾ ਹੁੰਦੀਆਂ ਯਾਰ ਤੇਰੀ ਫੁੱਫੀ ਦੀ ਕੁੜੀ ਹੈ ਨਾ ਤੇਰੀ ਤੇਰੀ ਫੁੱਫੀ ਦੀ ਕੁੜੀ ਹਾਂ। ਉਹਦਾ ਸਾਡੀ ਕਿਉਂ ਅੱਜ ਓਏ ਆਰਾਮ ਨਾਲ ਬੈਠੇ ਤੇ ਸ਼ਾਮ ਫਿਰ ਲੜਾਈ ਹੋ ਜਾਏਗੀ ਅੱਛਾ ਬਸ ਕਰਦੇ ਨਾ ਖਜਾਈ ਜਾ ਮੈਨੂੰ ਅੱਛਾ ਇਸ ਕਰਦੇ ਬਸ ਅੱਛਾ, ਹੁਣ ਜੇ ਮੇਰੀ ਭੈਣ ਤੇਰੀ ਦੀ ਭੈਣ ਹੀ ਆ ਉਹ ਓਏ ਉਹ ਹਾਂ ਫੇਰ ਤੋਂ ਖੋਰ ਕੁੜੀ ਆ ਰਹੀ ਜਿਹੜੀ ਆਹ ਫੀਫਾ ਬੱਟ ਸ਼ਾਬਾਸ਼ ਪੀਜ਼ਾ ਬੱਟ ਕਿਹੜੀ ਹੈ? ਪਤਾ ਨਹੀਂ ਕਿਹੜੀ ਹੈ ਯਾਰ ਖੁਦਾ ਦਾ ਨਾਂ ਸਾਰੇ ਪੂਰੇ ਲੈਂਦਾ ਜੀ ਆਹੋ। ਵਿੱਚ ਫੇ ਪਾ ਦਿੰਦਾ ਫੇਰ ਇਹਨੇ ਕਿਹਾ ਪਾਮਿਸ ਮੈਂ ਨਹੀਂ ਕਿਹਾ, ਮੇਰੇ ਹਿਸਾਬ ਕਿਤਾਬ ਨੇ ਕਿਹਾ, ਮੇਰੇ ਮੋਕਲਾਂ ਨੇ ਕਿਹਾ। ਤੇਰਾ ਜਿਹੜਾ ਮੈਂ ਹਿਸਾਬ ਲਾਉਣਾ ਨਾ ਜਾਂ ਤੇ ਮੈਨੂੰ ਫੇਰ ਕੋ ਕੁੜੀ ਲਿਆ ਕੇ ਜੇ ਨਹੀਂ ਤਾਂ ਜਿਹੜੇ ਮੈਂ ਨਾਂ ਰੱਖ ਰਿਹਾ ਉਹ ਰੱਖਣ ਦੇ ਅੱਛਾ ਮੇਰੀ ਗੱਲ ਸੁਣੋ, ਆਪਣੀ ਕਦਰ ਨੂੰ ਮਨਾ ਕਰਦਾ। ਹਾਂ ਉਹ ਪਹਿਲਾਂ ਓਏ ਉਹ ਪਿਆਉਣੀ ਹੈ। ਬਤਾ ਕੀ ਹੈ ਸਾਰੇ ਧੀਆਂ ਭੈਣਾਂ ਮੇਰਾ ਆ ਜਿਵੇਂ ਦਾ ਦੇਖ ਤੇਰੀ ਯਾਰ